ਇਹ ਪੀਰਾ ਫੋਰਸ ਵਾਲਿਆਂ ਜਨਾਬ ਧੱਕੇ ਨਾਲ ਇਹਨਾਂ ਕੋਲ ਰੇਪ ਲਿਸਟਾਂ ਦਵਾ ਕੇ ਤੇ ਇਹ ਸੋਬ ਬਲੋਚਿਸਤਾਨ ਦਾ ਜਿਹੜਾ ਇੱਕ ਨੋਟੀਫਿਕੇਸ਼ਨ ਵਾਇਰਲ ਹੋਏ ਆ ਸੋਸ਼ਲ ਮੀਡੀਆ ਤੇ ਇਹ ਕੱਲ ਇੱਥੇ ਮੁਸਲਮਾਬਾਦ ਮਹੱਲੇ ਵਿੱਚ ਪੀਰਾ ਫੋਰਸ ਵਾਲੇ ਆਏ ਨੇ ਤੇ ਉੱਥੇ ਦੁਕਾਨਦਾਰਾਂ ਨੂੰ ਧੱਕੇ ਨਾਲ ਇਹ ਉਹਨਾਂ ਹੈ ਕਿ ਇਹ ਰੇਟ ਲਵੋ ਗੁਜਰਾਤ ਸ਼ਹਿਰ ਵਿੱਚ, ਜਦ ਕਿ ਉਹਨਾਂ ਦੇ ਅਫੀਸ਼ੀਅਲ ਕਹਿ ਰਹੇ ਨੇ ਕਿ ਇੰਜ ਦਾ ਕੋਈ ਨੋਟੀਫਿਕੇਸ਼ਨ ਨਾ ਅਸਿਸਟੈਂਟ ਕਮਿਸ਼ਨਰ ਨਾ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਇਆ। ਤੇ ਇੱਥੇ ਦੁਕਾਨਦਾਰ ਭਾਈ ਨੇ ਤੇ ਅਸੀਂ ਉਹਨਾਂ ਨਾਲ ਗੱਲ ਕਰਨੇ ਉਹ ਕੀ ਆਂਦੇ ਸਨ ਕੱਲ ਆ ਗਿਆ ਇੱਥੇ। अस्सलाम वालेकुम जी साद भाई सानू ने गल आया कल पुलिस वाला तो उन्हें ये गल आ कि जनाब 450 रुपये छोटे सूट का रेट जे ते वड्डे सूट जनाब तुहां 900 रुपये रेट लेना है जे तुहां जनाब को वादा घाटा किया जनाब कल तुहाडी फिर दुकान सील हो जाती जनाब। नहीं पुलिस वाले आए सन, हाँ पुलिस वाले आए सन, वर्दी पाई सी ना पुलिस वाली। अच्छा एक तो ना पीरा फोर्स से ओ सन या पंजाब पुलिस वाले सन एना पता जे कोई पैरा फोर्स वाले होए सन, पैरा फोर्स वाले हां जी। कोई ना के उन्होंने देखया ना जे नहीं ना नहीं असां देखया ना। अच्छा नाल ना गौर ही नहीं कीता सा। ਇੱਥੇ ਕਿੰਨੀਆਂ ਦੁਕਾਨਾਂ ਲੈ ਰਹੇ ਸਨ? सारी दुकान वाले सारे टेलर दे गए ने। ਅੱਛਾ जी ਤੇ ਇਹ ਉਹਨਾਂ ਦਾ ਕਿਸੇ ਨੇ ਨਹੀਂ ਪੁੱਛਿਆ ਕਿ ਇਹ ਨੋਟੀਫਿਕੇਸ਼ਨ ਸਾਡਾ ਗੁਜਰਾਤ ਦਾ ਨਹੀਂ ਹੈ? नहीं यह गल को नहीं हुई है उन्होंने सिर्फ अपने आर्डर किया कि जनाब यह दुकान थोड़े कल सील कर देनी है लिहाजा ये कि तुम कल जो ना पेपर लाना दुकान से लेके अस ला लिया जनाब। ਕੱਲ ਇੱਥੇ ਪੀਰਾ ਫੋਰਸ ਵਾਲੇ ਆਏ ਸਨ ਇਸ ਮਾਰਕੀਟ ਵਿੱਚ ਤੇ ਕੀ ਜਾਂਦੇ ਸਨ ਆ ਕੇ ਦਰਜੀਆਂ ਨੂੰ? ਸਰ ਮੇਰੇ ਕੋਲ ਆਏ ਨੇ ਤੇ ਮੈਨੂੰ ਆ ਕੇ ਕਹਿੰਦੇ ਨੇ ਜੀ ਇਹ ਜਿਹੜਾ ਇਸ਼ੂ ਹੋਇਆ ਵੇ ਨੋਟੀਫਿਕੇਸ਼ਨ ਉਹਨਾਂ ਵਿਖਾਇਆ ਮੈਨੂੰ, ਕਹਿੰਦੇ ਨੇ ਜੀ 900 ਰੁਪਇਆ ਤੁਸੀਂ ਸਿਲਾਈ ਲੈਣੀ ਹੈ। ਤੇ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ 900 ਤਾਂ ਅਸੀਂ ਕਾਰੀਗਰ ਨੂੰ ਦਿੰਦੇ ਹਾਂ ਸਟਿਚ ਕਰਨ ਦਾ, ਤੇ ਅਸੀਂ ਕਿਸ ਹਿਸਾਬ ਨਾਲ 900 ਲੈ ਸਕਨੇ ਆ, ਮਟੀਰੀਅਲ ਇੰਨਾ ਮਹਿੰਗਾ ਹੈ। ਕਾਰੀਗਰ ਨੇ ਫਿਰ ਬਿਜਲੀ ਦਾ ਬਿੱਲ ਹੁਣ ਮੈਂ ਪਿਛਲੇ ਮਹੀਨੇ ਦਾ 45,000 ਰੁਪਇਆ ਬਿੱਲ ਦਾ ਰਿਹਾ ਬਿਜਲੀ ਦਾ, ਠੀਕ ਹੈ। ਤੇ ਦੱਸੋ ਮੈਨੂੰ 900 ਸਿਲਾਈ ਲੈ ਕੇ ਨਾ ਬਿੱਲ ਨਿਕਲਦੇ ਨੇ। ਅੱਬਲ ਤਾਂ ਇੰਨਾ ਤੇ ਹੋ ਹੀ ਨਹੀਂ ਨਾ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ 900 ਰੁਪਇਆ ਲੈ ਕੇ ਅਸੀਂ ਜਨਾਬ ਕੰਮ ਕਰ ਸਕੀਏ, ਤੇ ਨਾ ਹੀ ਹੋਣਾ ਕੰਮ। ਉਹ ਨੋਟੀਫਿਕੇਸ਼ਨ ਉਹਨਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਿਖਾਇਆ ਸੀ ਜਾਂ ਕਿ ਕਿਸ ਤਰ੍ਹਾਂ ਦਾ ਵਿਖਾਇਆ ਸੀ? ਉਹ ਸੋਸ਼ਲ ਮੀਡੀਆ ਤੇ ਜਿਹੜਾ ਚੱਲਦਾ ਨਾ ਪਿਆ ਅੱਜ ਕੱਲ ਨੋਟੀਫਿਕੇਸ਼ਨ, ਤੇ ਉਹ ਹੀ ਮੈਨੂੰ ਵਿਖਾਇਆ ਹਨ। ਮੈਂ ਉਹਨਾਂ ਨੂੰ ਕਿਹਾ ਮੈਂ ਮੈਨੂੰ ਨੋਟੀਫਿਕੇਸ਼ਨ ਦੇ ਜੋ ਤੁਸੀਂ, ਉਹ ਕਹਿੰਦੇ ਨੇ ਨਹੀਂ ਸਾਰਾ ਇਹ ਫੋਟੋ ਹੀ ਹੈ ਸਾਡੇ ਕੋਲ, ਤੁਸੀਂ ਇਹਦੇ ਤੇ ਅਮਲ ਕਰਨਾ। ਮੈਂ ਕਿਹਾ ਸਰ ਨੋਟੀਫਿਕੇਸ਼ਨ ਤੇ ਮੈਨੂੰ ਦੇ ਜੋ, ਇੰਨਾ ਕਹਿ ਕੇ ਚਲੇ ਗਏ ਨੇ। ਨੋਟੀਫਿਕੇਸ਼ਨ ਦੇ ਉੱਤੇ ਲਿਖਿਆ ਉਹ ਜਿਹੜਾ ਰੇਟ ਲਿਸਟ ਸੋਸ਼ਲ ਮੀਡੀਆ ਤੇ ਵੇ ਉਹਦੇ ਉੱਤੇ ਸੋਬ ਦਾ ਲਿਖਿਆ, ਬਲੋਚਿਸਤਾਨ ਦਾ ਸੋਬ ਹੈ ਨਾ ਉੱਥੇ ਦਾ ਲਿਖਿਆ। ਤੁਸੀਂ ਨਹੀਂ ਉਹ ਮਤਲਬ ਕਿ ਉਹਨਾਂ ਨੂੰ ਤਵੱਜੋ ਦਿਲਾਈ ਉਹਨਾਂ ਦੀ? ਸਰ ਉਹਨਾਂ ਨੇ ਮੋਬਾਈਲ ਦੇ ਵਿੱਚ ਮੈਨੂੰ ਵਿਖਾਇਆ ਤੇ ਮੈਂ ਉਹਨਾਂ ਨੂੰ ਮੋਬਾਈਲ ਕਿਹਾ ਮੈਂ ਕਿਹਾ ਮੈਨੂੰ ਇਹਦੀ ਤਸਵੀਰ ਦੇ ਦਿਓ ਜਾਂ ਫਿਰ ਨੋਟੀਫਿਕੇਸ਼ਨ ਮੈਨੂੰ ਦੇ ਦਿਓ। ਉਹ ਕਹਿੰਦੇ ਨੇ ਨਹੀਂ ਇਹਦੇ ਤੁਸੀਂ 900 ਹੀ ਸਿਲਾਈ ਲੈਣੀ ਹੈ। ਯਾਨੀ ਕੋਈ ਗੱਲ ਹੀ ਨਹੀਂ ਸਨ ਨਾ ਸੁਣ ਲੈ, ਬਹਿਸ ਕਰ ਰਹੇ ਸਨ ਅੱਗੋਂ। ਫਿਰ ਅਸੀਂ ਮੁਲਾਜ਼ਮ ਸਨ ਉਹ ਜਨਾਬ, ਅਸੀਂ ਉਹਨਾਂ ਨਾਲ ਥੋੜੀ ਬਹਿਸ ਕਰਨੀ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਨੋਟੀਫਿਕੇਸ਼ਨ ਦਿਓ, ਕਹਿੰਦੇ ਨਹੀਂ ਤੁਸੀਂ ਸਿਲਾਈ 900 ਲੈਣੀ, ਤੁਹਾਡੀ ਕੋਈ ਸ਼ਿਕਾਇਤ ਨਾ ਕਰੇ, ਜੇ ਸ਼ਿਕਾਇਤ ਕਰੇਗਾ ਅਸੀਂ ਦੁਕਾਨ ਸੀਲ ਕਰਾਂਗੇ, ਤੁਹਾਡੇ ਤੇ ਪਰਚਾ ਦਿਆਂਗੇ। ਬਸ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਕੇ ਧਮਕੀ ਦੇ ਕੇ ਚਲੇ ਗਏ। ਵੀਰ ਜੀ ਕੱਲ ਇੱਥੇ ਪਤਾ ਲੱਗਿਆ ਕਿ ਪੀਰਾ ਫੋਰਸ ਵਾਲੇ ਆਏ ਸਨ, ਦਰਜੀਆਂ ਨੂੰ ਬੜਾ ਹਰਾਸਾਂ ਕਰਦੇ ਰਹੇ ਨੇ। ਉਹ ਬਲੋਚਿਸਤਾਨ ਦੇ ਇੱਕ ਜ਼ਿਲ੍ਹਾ ਸੋਬ ਹੈ ਉੱਥੇ ਦੀ ਇੱਕ ਰੇਟ ਲਿਸਟ ਜਿਹੜੀ ਹੈ ਉਹ ਜਾਰੀ ਹੋਈ ਹੈ ਕਿ ਬੜੀ ਮਤਲਬ ਕਿ ਜਿਹੜਾ ਨਾ ਇਹਨਾਂ ਆਖਿਆ ਕਿ ਤੁਸੀਂ ਉਹਦੇ ਮੁਤਾਬਕ ਰੇਟ ਲਵੋ। ਤੇ ਆਇਆ ਕਿ ਉਹ ਕੀ ਕਹਿੰਦੇ ਤੁਸੀਂ ਤਾਂ ਉਹਨਾਂ ਦਾ ਸਾਹਮਣਾ ਕੀਤਾ, ਦੱਸਿਓ ਜਰਾ ਕੀ ਗੱਲਬਾਤ ਉਹਨਾਂ ਕੀ ਕੀਤੀ ਹੈ, ਕੀ ਚਾਹੁੰਦੇ ਕੀ ਸਾਨੂੰ? जी अस्सलाम वालेकुम, मेरा नाम असबुल है, सेल टेलर तो मैं गल कर रहा। वो आए ने रोजे तो बाद आए ने, उन्होंने कहा जी 900 रुपये तुसें सिलाई लैनी है, 450 रुपये तुसें बच्चे की सिलाई लैनी है। मैं उन्होंने कहा 900 रुपया मेरा वंड मैनू कट दिओ। उन्होंने मैं पेंसिल भी दी है, कापी भी दी है। मैं कहा मैनू वंड कट दिओ, किस तरह असी 900 रुपया सिलाई लवीए। 750-800 रुपया कारीगर की कारागरी है। तो असां क्या इस तरह तो बिल्कुल नहीं हो लगा। उन्होंने कहा जी तुसीं इस तरह करो, दुकाना बंद करके हड़ताल कर लो। ਫੋਰਸ ਵਾਲੇ ਸਨ ਕਿ ਪੰਜਾਬ ਪੁਲਿਸ ਵਾਲੇ ਸਨ, ਕੌਣ ਸਨ? ਉਹਨਾਂ ਨੂੰ ਪਛਾਣਦੇ ਤੁਸੀਂ? ਉਹਨਾਂ ਨਾਂ ਸ਼ਾ ਪਤਾ ਤੁਹਾਨੂੰ? नहीं नाम का तो नहीं पता है, जी पैरा फोर्स निकली है नवी ਨੇਮ ਪਲੇਟ ਉਹਨਾਂ ਦਾ ਨਾਂ नेम प्लेट उन्होंने लिखी सी, पर वो मैं गौर ना पढ़िया को नहीं। ते वो बस गिनती दियां दुकानां ते गए ने, मतलब कि ज्यादा भाई ऐनियां दुकानां ते भी नहीं गए। उन्होंने कहा जी, उन्होंने डायरैक्ट कहा जी, उन्होंने कहा जी तुहानू पहला जुर्माना किया जाएगा, फिर उस तो बाद तुहाडी दुकान सील कर दी जाएगी। जी जी अस्सलाम वालेकुम। ਅਸੀਂ ਇਸ ਟਾਈਮ ਗੁਜਰਾਤ ਸ਼ਹਿਰ ਦੇ ਦਰਜੀਆਂ ਦੇ ਯੂਨੀਅਨ ਦੇ ਸਦਰ ਸਾਹਿਬ ਨੇ ਆਮਰ ਸਾਹਿਬ, ਚੌਧਰੀ ਆਮਰ ਸਾਹਿਬ, ਅਸੀਂ ਉਹਨਾਂ ਕੋਲ ਆਏ ਹਾਂ ਕਿ ਦਰਜੀਆਂ ਨੂੰ ਹਰਾਸਾਂ ਕੀਤਾ ਜਾ ਰਿਹਾ, ਉਹਦੇ ਬਾਰੇ 'ਚ ਆਪਣੀ ਗੱਲਬਾਤ ਦੱਸਦੇ ਨੇ ਕਿ ਨੋਟੀਫਿਕੇਸ਼ਨ ਦੇ ਬਾਰੇ 'ਚ ਕੀ ਕਹਿੰਦੇ ਨੇ, ਤੇ ਨਾਲੇ ਦਰਜੀਆਂ ਦੀ ਰੇਟ ਲਿਸਟ ਜਿਹੜੀ ਜਾਰੀ ਕਰਦੇ ਨੇ ਉਹ ਇੱਕ ਬਕਾਇਦਾ ਯੂਨੀਅਨ ਬਣੀ ਹੈ, ਉਹਦੇ ਬਾਰੇ 'ਚ ਰੋਸ਼ਨੀ ਪਾਉਂਦੇ ਨੇ। ਤੇ ਜੀ अस्सलाम वालेकुम चौधरी ਸਾਹਿਬ। हाँ जी वालेकुम सलाम जी। ਚੌਧਰੀ ਸਾਹਿਬ ਇਹ ਗੁਜਰਾਤ ਸ਼ਹਿਰ ਵਿੱਚ ਦਰਜੀਆਂ ਨੂੰ ਹਰਾਸਾਂ ਕੀਤਾ ਜਾ ਰਿਹਾ ਪੀਰਾ ਫੋਰਸ ਵੱਲੋਂ ਕਿ ਤੁਸੀਂ 900 ਰੁਪਇਆ ਜਿਹੜਾ ਸਿਲਾਈ ਲਵੋ। भाई 900 रुपए किसान सिलाई लै सकने, पीरा मिलिटरी फोर्स जेह्ड़े आ रहे ने वो कम से कम सानू नोटिफिकेशन मुकादा देन, बकायदा नोटिफिकेशन करिए गवर्नमेंट ने नोटिफिकेशन इशू किया। खाली मोबाइल ते करी कोई नोटिफिकेशन है तो ਅਸੀਂ किस तरह बात करिए? ਇਹ ਤਾਂ ਬਕਾਇਦਾ ਤੋਂ ਸਾਨੂੰ ਬੁਲਾਣ ਦੱਸਣ ਜਾਂ ਅਸਿਸਟੈਂਟ ਕਮਿਸ਼ਨਰ ਅਗਰ ਇਸ਼ੂ ਕਰਦਾ ਪਿਆ ਤਾਂ ਉਹਨੂੰ ਦੱਸਣਾ ਚਾਹੀਦਾ ਜਾਂ ਨੋਟੀਫਿਕੇਸ਼ਨ ਭੇਜਣਾ ਚਾਹੀਦਾ ਸਾਡੇ ਕੋਲ।
ਸਾਡੇ ਕੋਲ ਕੋਈ ਨੋਟੀਫਿਕੇਸ਼ਨ ਨਹੀਂ ਆਂਦਾ। ਪੈਰਾਮਿਲਟਰੀ ਫੋਰਸ ਵਾਲੇ ਆਂਦੇ ਨੇ ਕਿ ਤੁਸੀਂ 900 ਰੁਪਏ ਕਿਸ ਤਰ੍ਹਾਂ 900 ਰੁਪਏ ਕਰੀਏ? 900 ਰੁਪਏ ਕਾਰੀਗਰ ਨੂੰ ਦੇ ਕੇ ਤੇ ਅਸਾਂ ਦੁਕਾਨਦਾਰੀ ਕਿਸ ਚਲਾਣੀ ਹੈ? ਜਿੱਦਾਂ ਦੇ ਇੰਨੇ ਅਖਰਾਜਾਤ ਹੈਗੇ ਨੇ। ਇਹ ਜਿਹੜਾ ਨੋਟੀਫਿਕੇਸ਼ਨ ਹੈ ਬਲੂਚਿਸਤਾਨ ਦੇ ਕਿਸੇ ਕੋਈ ਇਲਾਕਾ ਹੈਗਾ ਉੱਥੇ ਦਾ ਅਸਿਸਟੈਂਟ ਕਮਿਸ਼ਨਰ ਨੇ ਭੇਜਿਆ ਹੈ। ਜਾ ਕੇ ਇੱਥੇ ਲਾਹੌਰ ਦੱਸੋ ਜਾਂ ਗੁਜਰਾਂਵਾਲ ਦੱਸੋ ਕਿਸੇ ਪਾਸੇ ਹੈ ਜਾਂ ਜੇਲ੍ਹਾਂ में या खारी है ਸਾਡੇ ਨਜ਼ਦੀਕ ਖਾਰੀ ਹੈ ਜੇਲ੍ਹਾਂ में ਗੁਜਰਾਤ ਹੈ। ਇੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਕਿਸਮ ਦਾ ਕੋਈ ਮਸਲਾ ਹੈ ਜਾਂ ਹੈ ਕੋਈ ਨਹੀਂ। ਜਿਹੜੇ ਮੁਲਾਜ਼ਮ ਆਏ ਸਨ ਪੀਰਾ ਫੋਰਸ ਦੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਮੈਂ ਉਹਨਾਂ ਕੁਝ ਦੇ ਕਹਿਣਾ ਚਾਹੁੰਦਾ ਕਿ ਉਹਨਾਂ ਸਾਨੂੰ ਅਜੇ ਤੱਕ ਪਤਾ ਨਹੀਂ ਕੋਈ ਕਿਹੜੇ ਮਿਹਰਬਾਨ ਤਸ਼ਰੀਫ ਲੈ ਕੇ ਆਏ ਨੇ ਜਿਨ੍ਹਾਂ ਆ ਕੇ ਉਹਨਾਂ ਨੂੰ ਪੀਰਾ ਫੋਰਸ ਵਾਲੇ ਦੇ ਅਫਸਰ ਉਹਨਾਂ ਦੇ ਦਫ਼ਤਰ ਗਏ ਆ। ਉਹਨਾਂ ਦੇ ਅਫਸਰਾਂ ਮੁਤਾਬਕ ਕਹਿੰਦੇ ਨੇ ਸਾਡੇ ਵੱਲ ਕੋਈ ਨੋਟੀਫਿਕੇਸ਼ਨ ਨਹੀਂ ਜੇ ਆਇਆ। ਤੁਸੀਂ ਉਹਨਾਂ ਦੇ ਦਫ਼ਤਰ ਗਏ ਹੋ ਕੇ ਆਏ ਹੋ ਤੇ ਉੱਥੇ ਕੋਈ ਬੰਦਾ ਨਹੀਂ ਮਿਲਿਆ ਤੁਹਾਨੂੰ ਤੇ ਦੂਸਰੇ ਬੰਦੇ ਮਤਲਬ ਕੀ ਕਹਿ ਸਕਨੇ? ਇਹ ਗੁੰਡਾਗਰਦੀ ਨਹੀਂ ਹੈ। ਨਹੀਂ ਮੈਂ ਉਹ ਜਵੇਦ ਸਦਰ ਮਰਕਮ ਤਾਇਦਾ ਜਵੇਦ ਸਾਹਿਬ ਨੂੰ ਬੁਲਾ ਲਿਆ। ਉਹਨਾਂ ਨੇ ਰਿਕੁਐਸਟ ਕੀਤੀ ਆਉਣ ਆ ਕੇ ਉਹਨਾਂ ਨੂੰ ਬੁਲਾਇਆ। ਉਹ ਸਾਰੇ ਬਹਿ ਕੇ ਬਸ ਅਸੀਂ ਕਰਾਂਗੇ ਜਾ ਕੇ। ਅਸੀਂ ਬਕਾਇਦਾ ਅਸਿਸਟੈਂਟ ਕਮਿਸ਼ਨਰ ਕੋਲ ਜਾਵਾਂਗੇ ਜਾ ਕੇ ਉਹਨਾਂ ਨਾਲ ਗੱਲ ਕਰਕੇ ਆਵਾਂਗੇ। ਦਰਜੀ ਇੱਕ ਪੇਸ਼ਾ ਹੈ, ਗਰੀਬ ਆਦਮੀ ਦਾ ਪੇਸ਼ਾ ਹੈ। ਉਹਨਾਂ ਨੂੰ ਇੰਜ ਹਰਾਸਾਂ ਕੀਤਾ ਜਾਣ ਲੱਗ ਪਿਆ ਕਿ ਇਹ ਕਿਸ ਤਰ੍ਹਾਂ ਮਤਲਬ ਇੱਕ ਤੇ ਪਹਿਲਾਂ ਹੀ ਮਤਲਬ ਕਿ ਮਾਸ਼ਰਾ ਨਹੀਂ ਉੱਠਣ ਦਿੰਦਾ, ਉਤੋਂ ਜਿਹੜੇ ਸਰਕਾਰਾਂ ਵੀ ਜਿਹੜੀਆਂ ਨੇ ਉਹ ਵੀ ਆਪਣੇ ਉਹਨਾਂ ਨੂੰ ਕਿਸੇ ਪਾਸੇ ਨਹੀਂ ਲੱਗਣ ਦੇਣੀਆਂ। ਮਾੜਾ ਬੰਦਾ ਵੇਖ ਕੇ ਆ ਰਹੇ ਕੀ ਚੜਾਈ ਕਰ ਦਿੰਦਾ ਹੈ। ਇਹਦੇ ਬਾਰੇ ਤੁਸੀਂ ਗੱਲ ਕਰੋ, ਹਾਂ ਕੀ ਆਣਾ ਚਾਹੁੰਦੇ ਹੋ? ਮੈਂ ਤੇ ਇਹ ਸਮਝਣਾ ਕਿ ਜਿੱਦਾਂ ਚਿਰ ਤੱਕ ਅਸੀਂ ਅਸਿਸਟੈਂਟ ਕਮਿਸ਼ਨਰ ਸਾਹਿਬ ਨੂੰ ਨਹੀਂ ਮਿਲਦੇ ਜਾ ਕੇ ਉਸ ਵਕਤ ਤੱਕ ਮੈਂ ਕੋਈ ਖਾਸ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੂੰ ਮਿਲਾਂਗੇ ਜਾ ਕੇ ਉਹਨਾਂ ਨੂੰ ਤਸਦੀਕ ਕਰਾਂਗੇ ਕਿ ਆਇਆ ਤੁਸੀਂ ਨੋਟੀਫਿਕੇਸ਼ਨ ਭੇਜਿਆ। ਜੇ ਉਹ ਕਹਿੰਗੇ ਨੋਟੀਫਿਕੇਸ਼ਨ ਤਾਂ ਨਹੀਂ ਭੇਜਿਆ ਤੇ ਫਿਰ ਕਿਸ ਤਰ੍ਹਾਂ ਹੋ ਸਕਦਾ? ਇਹ ਬਕਾਇਦਾ ਹੀ ਮੀਟਿੰਗ ਕਾਲ ਕਰ ਰਿਹਾ। ਮੈਂ ਮੀਟਿੰਗ ਕਾਲ ਕਰਕੇ ਉਸ ਤੋਂ ਬਾਅਦ ਕੋਈ ਲਾਇਮਲ ਤਿਆਰ ਕਰਾਂਗੇ। ਅਸੀਂ ਕਿਸੇ ਭਾਈ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੁੰਦੇ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਟੇਲਰ ਯੂਨੀਅਨ ਗੁਜਰਾਤ ਦੇ ਸਾਬਕਾ ਜਨਰਲ ਸੈਕਟਰੀ ਸਫਦਰ ਅਲੀ ਮੁਗਲ ਸਾਹਿਬ, ਹਯਾਤੁਲ ਬਰਕਤ ਟੇਲਰ ਵਾਲੇ, ਤੇ ਉਹ ਆਪਣੇ ਖਿਆਲਾਤ ਦੱਸਦੇ ਨੇ ਕਿ ਇਸ ਮਾਮਲੇ ਉੱਤੇ ਕੀ ਕਹਿਣਾ ਚਾਹੁੰਦੇ ਨੇ। अस्सलाम वालेकुम जनाब। देखो जी आज इशू उठे है 900 रुपए रेट का, ये बारे कोई खबर सही नहीं हैगी। ये बारे कि 900 रुपए असीं कारीगर नूं दे रहे हैं, फिर हुण असीं रिहायश भी नाल दे रहे हैं कारीगर नूं, ਉਹਦਾ ਖਰਚਾ ਸਾਡੇ ਤੇ ਪੈਂਦਾ ਹੈ। ਅਸੀਂ ਮਟੀਰੀਅਲ ਗੁਜਰਾਤ ਵਿੱਚ ਜਿਹੜਾ ਚੱਲ ਰਿਹਾ ਹੈ A1 ਚੱਲ ਰਿਹਾ ਹੈ, ਕੋਈ ਉਹ ਸਾਡੇ ਮਟੀਰੀਅਲ ਵਿੱਚ 2 ਨੰਬਰ ਨਹੀਂ ਸੀ ਲਗਾ ਰਹੇ। ਹਾਂ ਕੁਝ ਟੇਲਰ ਹੋਣ ਦੇ ਵਿੱਚ 2 ਨੰਬਰ ਲਗਾ ਰਹੇ ਨੇ, ਉਹ ਲੈ ਰਹੇ 18 1900 2000 ਉਹ ਵੀ ਤਾਂ ਲੈ ਰਹੇ ਨੇ। ਅਸੀਂ ਅੱਛਾ ਮਟੀਰੀਅਲ ਲਾ ਕੇ ਮਾਰਕੀਟ 'ਚ ਬੈਠੇ ਹਾਂ, ਅਸੀਂ 2000 2200 ਲੈ ਰਹੇ ਹਾਂ ਤਾਂ ਕੋਈ ਐਡੀ ਵੱਡੀ ਬਚਤ ਨਹੀਂ ਸੀ ਕਰ ਰਹੇ। 900 ਕਾਰੀਗਰ ਇਹਨਾਂ ਨੇ ਕਿਸੇ ਨੂੰ ਰਿਹਾਇਸ਼ ਦਿੱਤੀ ਹੈ, ਉਹਦਾ ਬਿੱਲ ਅਸੀਂ ਦੇ ਰਹੇ ਹਾਂ ਰਾਤ ਦਾ। ਉਹ ਉਹਨਾਂ ਦੇ 100 ਖਰਾਜਾਤ ਨੇ, ਜਦੋਂ ਬੰਦੇ ਆਉਂਦੇ ਨੇ ਉਹਨਾਂ ਦੇ ਬਿੱਲ ਸ਼ਿਲ ਅਸੀਂ ਪੇ ਕਰਦੇ ਨੇ ਨਾ। ਸੌਰੀ ਯਾਰ ਮੇਰਾ ਗਲਾ ਖਰਾਬ ਹੋਇਆ, ਰੋਜ਼ਾ ਰੱਖ ਕੇ ਰੱਖੋ। ਤੇ ਉਹਦੇ ਵਜ੍ਹਾ ਨਾਲ ਨਾ ਇਹ ਸਾਰਾ ਮਸਲਾ ਸੋਚੋ, ਮਟੀਰੀਅਲ ਬਿਹਤਰੀ ਅਸੀਂ ਲਗਾ ਰਹੇ ਹਾਂ ਤੇ ਇਹਦੇ ਵਾਸਤੇ ਆ ਕੇ ਤੇ 900 ਰੁਪਏ ਕਾਰੀਗਰ ਹੈ, ਉਸ ਤੋਂ ਬਾਅਦ ਤੇ ਮਟੀਰੀਅਲ ਲੱਗ ਜਾਂਦਾ ਵੇ 18 1900 ਲੱਗ ਰਿਹਾ ਵੇ ਤੇ ਖਰਚਾ 2000 ਜਾਂ 2200 ਸੇ ਲੈ ਰਿਹਾ। ਤੇ ਕੁਛ ਅਗਰ ਮਟੀਰੀਅਲ ਅਗਰ ਮਹਿੰਗਾਈ ਜਿਹੜੀ ਖਤਮ ਕਰਨੀ ਹੈ, ਇਹ ਰੋਜ਼ਮਰਾ ਅਸ਼ਿਆ ਨੇ, ਪੈਟਰੋਲ ਹੈ, ਬਿਜਲੀ ਦਾ ਬਿੱਲ ਨੇ, ਗੈਸ ਨੇ, ਚੀਨੀ ਹੈ, ਗੋਸ਼ਤ ਦਾ ਰੇਟ ਨੇ, ਇਹ ਥੱਲੇ ਆਵਣ ਫਿਰ ਹਾਂ ਅਸੀਂ 900 ਰੇਟ ਕਦੇ ਲੈ ਰਹੇ ਹਾਂ ਬੜੇ ਪੁਰਾਣੇ ਵਕਤਾਂ 'ਚ। ਉਦੋਂ ਜਿਹੜਾ ਰੇਟ ਸੀ 10 ਸਾਲ ਪਹਿਲੇ ਪੈਟਰੋਲ ਦਾ ਰੇਟ ਸੀ ਉਹ 50 ਰੁਪਏ ਸੀ, ਉਹ 50 ਰੁਪਏ ਲੈ ਆਵਣ। ਗੋਸ਼ਤ ਜਿਹੜਾ ਉਹ ਬੜਾ ਸਸਤਾ ਸੀ ਉਸ ਤੇ ਲੈ ਆਵਣ। ਤੇ ਸੇਵਿਓ ਜਨਾਬ ਉਸ ਤੋਂ ਬਾਰੇ ਸੋਚ ਲਾਂਦੇ ਕੋਈ ਹਰ ਮਹਿੰਗਾਈ ਥੱਲੇ ਆਵੇ ਫਿਰ ਸਾਡੇ ਰੇਟ ਜਿਹੜੇ ਥੱਲੇ ਆ ਸਕਦੇ ਨੇ, ਪੈਸੇ ਕਿੰਨੇ। ਜਿਹੜੇ ਦੁਕਾਨਦਾਰਾਂ ਨੂੰ ਹਰਾਸਾਂ ਕੀਤਾ ਜਾ ਰਿਹਾ ਹੈ ਕਿ ਧੱਕੇ ਨਾਲ ਕਹਿੰਦੇ ਤੁਹਾਡੀਆਂ ਦੁਕਾਨਾਂ ਬੰਦ ਕਰ ਦਿਆਂ ਤੇ ਸੀਲ ਕਰ ਦਿਆਂ ਦੇ, ਉਹਦੇ ਬਾਰੇ ਇਹ ਕਿ ਉਹਨਾਂ ਨੂੰ ਕਿਸੇ ਮਹਿਕਮੇ ਨੇ ਨਹੀਂ ਭੇਜਿਆ, ਉਹ ਵੈਸੇ ਆ ਗਏ ਹੁੰਦੇ, ਉਹ ਕਿਸੇ ਮਹਿਕਮੇ ਤਰਫੋਂ ਨਹੀਂ ਆਏ, ਉਹ ਵੈਸੇ ਹੀ ਲੰਘਦੇ ਚੱਕਰ ਲਗਾ ਗਏ ਹੁੰਦੇ। ਤੇ ਉਹ ਫਿਰ ਇਹ ਜਿਹੜੇ ਮੁਲਾਜ਼ਮ ਆਪ ਉਧਰੇ ਬਣੇ ਨੇ ਆਪੇ ਆਪਣੇ ਤੌਰ ਤੇ ਜਾ ਕੇ ਆਪਣੇ ਦੁਕਾਨਦਾਰਾਂ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਦੁਕਾਨ ਆਪਣਾ ਇਹ ਰੇਟ ਲਵੋ 900 ਰੁਪਏ ਰੇਟ ਲਵੋ ਤੇ ਦੁਕਾਨਾਂ ਬੰਦ ਕਰ ਦਿਆਂ ਤੇ ਜੁਰਮਾਨਾ ਕਰ ਦਿਆਂ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹ ਬਿਲਕੁਲ ਝੂਠ ਮਾਰ ਰਹੇ ਨੇ, ਕਾਰਵਾਈ ਹੋਣੀ ਚਾਹੀਦੀ। ਕਿਉਂ ਨਹੀਂ ਹੋਣੀ ਚਾਹੀਦੀ ਜਨਾਬ? ਕਿਉਂਕਿ ਬੰਦਾ ਬਗੈਰ ਨੋਟੀਫਿਕੇਸ਼ਨ ਤੋਂ ਆ ਰਿਹਾ ਹੈ, ਉਹ ਬਗੈਰ ਕਿਸੇ ਵਜ੍ਹਾ ਤੋਂ ਆ ਰਿਹਾ ਤਾਂ ਕਿਉਂ ਆ ਰਿਹਾ? ਕੋਈ ਸਰਕਾਰੀ ਨੋਟੀਫਿਕੇਸ਼ਨ ਹੋ, ਸਰਕਾਰੀ ਨੋਟੀਫਿਕੇਸ਼ਨ ਇਸ਼ੂ ਹੁੰਦਾ ਬਗੈਰ ਲੈਟਰ ਦੀ ਸ਼ਕਲ ਇਸ਼ੂ ਹੁੰਦਾ ਹੈ। ਉਹਦਾ ਬਗੈਰ ਅੰਜਮਨ ਜਿਹੜੀ ਮੌਜੂਦਾ ਅੰਜਮਨ ਹੈ ਉਸ ਨੂੰ ਦਿੱਤਾ ਜਾਂਦਾ ਕਿ ਇਹ ਨੋਟੀਫਿਕੇਸ਼ਨ ਤੁਹਾਡਾ ਮੌਜੂਦ ਹੈ, ਇਹ ਗਵਰਨਮੈਂਟ ਨੇ ਨੋਟੀਫਿਕੇਸ਼ਨ ਇਸ਼ੂ ਕੀਤਾ ਜੋ ਸਰਕਾਰੀ ਲੈਟਰ ਦੇ ਵਿੱਚ ਮੌਜੂਦ ਹੁੰਦਾ ਹੈ। ਸਰਕਾਰੀ ਸਾਡੇ ਕੋਲ ਕੋਈ ਲੈਟਰ ਐਸਾ ਇਸ਼ੂ ਨਹੀਂ ਹੋਇਆ ਜਿਹੜਾ ਸਾਡੇ ਕੋਲ ਆਵੇ ਕਿ ਆ ਕੇ ਜਨਾਬ ਤੁਸੀਂ ਇਹ ਰੇਲਵੇ ਸਟੇਸ਼ਨ ਤੁਸੀਂ ਇਸ ਦੇ ਮੁਤਾਬਕ ਤੁਸੀਂ ਪੈਸੇ ਲਓ। ਤੇ ਇੱਕ ਚੀਜ਼ ਸਾਡੇ ਕੋਲ ਮੌਜੂਦ ਹੀ ਨਹੀਂ ਹੈ ਕਿ ਬਸ ਸਰਕਾਰੀ ਗਵਰਨਮੈਂਟ ਨੇ ਕੋਈ ਚੀਜ਼ ਭੇਜੀ ਨਹੀਂ, ਕੋਈ ਲੈਟਰ ਹੀ ਨਹੀਂ ਭੇਜਿਆ। ਤੇ ਅਸੀਂ ਕਿਸ ਤਰ੍ਹਾਂ ਇੱਕ ਛੋਟਾ ਜਿਹਾ ਜਿਹੜੀ ਆਈ ਹੈ ਉਹਦੇ ਚ ਸੋਸ਼ਲ ਮੀਡੀਆ ਦੀ ਆਈ ਖਬਰ ਆਈ ਹੈ ਉਹ ਤੇ ਯਕੀਨ ਕਰ ਲਈਏ। ਸੋਸ਼ਲ ਮੀਡੀਆ ਤੇ ਤਾਂ ਬਹੁਤ ਜ਼ਿਆਦਾ ਚੀਜ਼ਾਂ ਐਸੀਆਂ ਚੱਲਦੀਆਂ ਜਿਹੀਆਂ ਤੁਹਾਨੂੰ ਪਤਾ ਹੀ ਨਹੀਂ ਹੈਗਾ। ਸੋਸ਼ਲ ਮੀਡੀਆ ਦੇ ਇਸ ਹੱਦ ਤੱਕ ਬਕਵਾਸ ਹੋਣਾ ਚੱਲਦਾ ਪਿਆ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਬੈਠੇ ਹਾਂ, ਸੋਚ ਨਹੀਂ ਸਕਦਾ ਕਿ ਸਾਡੇ ਮੁਲਕ ਦਾ ਕਿੰਨਾ ਕੁਝ ਕਿਹਾ ਜਾਂਦਾ।
इस वजह करके सोशल मीडिया किसी का पता यकीन ना करो। जो लेटर इशू होगा गवर्नमेंट गुजरात के एसी दफ्तर की जो लेटर सारे को इशू हो गया आएगा असं वो फिर देख लांगे। ਯੂਨੀਅਨ ਗੁਜਰਾਤ ਦੇ ਰੂਹੇ ਰਵਾਂ ਤੇ ਚੇਅਰਮੈਨ ਜਨਾਬ ਨਿਆਜ਼ ਅਹਿਮਦ ਸਾਹਿਬ ਸਾਡੇ ਨਾਲ ਨੇ ਤੇ ਅਸੀਂ ਉਹਨਾਂ ਨਾਲ ਗੱਲ ਕਰਨੀ ਆ। ਉਹ ਇਹ ਦਰਜੀਆਂ ਨੂੰ ਹਰਾਸਾਂ ਕੀਤਾ ਜਾ ਰਿਹਾ ਜੋ ਧੱਕੇ ਨਾਲ ਆਉਂਦੇ ਜੀ ਘੱਟ ਰੇਟ ਲਵੋ, ਉਹਦੇ ਬਾਰੇ 'ਚ ਅਸੀਂ ਪੀਰਾ ਫੋਰਸ ਦੇ ਇਸ ਅਮਲ ਦੇ ਖਿਲਾਫ ਜਿਹੜੀ ਗੱਲ ਕਰਦੇ ਨੇ ਉਹ ਤੁਹਾਡੇ ਅੱਗੇ ਪੇਸ਼ ਕਰਨੇ ਆ। ਜੀ ਜਨਾਬ, ਮੈਂ ਇਹਦੇ ਬਾਰੇ ਜੀ ਜਨਾਬ ਸੁਬਾਹ ਦਾ ਸੋਚ ਰਿਹਾ ਕਿ ਸਾਡਾ ਜਿਹੜਾ ਖਰਚਾ ਟੋਟਲ ਸਾਰੇ ਖਰਚੇ ਜਿਹੜੇ ਨਾ ਪਾ ਕੇ ਕਟਾਈ ਇਹ ਉਹ ਸਾਰੇ ਜਿਹੜੇ ਅਖਰਾਜਾਤ ਸਾਡੇ ਹੁੰਦੇ ਨੇ ਉਹਦੇ ਤੇ ਸਾਡਾ 1500 ਰੁਪਇਆ ਖਰਚ ਆਉਂਦਾ ਹੈ। ਹਾਂਜੀ, ਤੇ ਅਸੀਂ ਅਗਰ ਲੈਨੇ ਆ 1800 ਰੁਪਇਆ, 300 ਰੁਪਇਆ ਫੀ ਸੂਟ, ਅਗਰ ਕੋਈ ਐਕਸਟਰਾ ਕੰਮ ਹੈ ਉਹਦਾ ਅਸੀਂ 2000 ਰੁਪਇਆ ਲੈਨੇ ਆ। ਤੇ ਕਿਹਾ ਅਸੀਂ ਕੋਈ ਗਲਤ ਕਰ ਰਹੇ ਆ? ਅਸੀਂ ਆਪਣੇ ਬੱਚਿਆਂ ਦੀ ਰੋਜ਼ੀ ਕਮਾ ਰਹੇ ਆ, ਅਸੀਂ ਮਿਹਨਤ ਕਰਨੇ ਆ, ਅਸੀਂ ਕੋਈ ਕਾਲਾ ਧੰਦਾ ਨਹੀਂ ਬੇ ਜਨਾਬ ਕਰਦੇ ਪਏ ਕੁਝ, ਕਿ ਅਸੀਂ ਸਿਰਫ ਸੁਬਾਹ ਆਨੇ ਆ 12 ਘੰਟੇ 8 ਘੰਟੇ 10 ਘੰਟੇ ਡਿਊਟੀ ਦਿੰਦੇ ਆ ਤੇ ਸਾਡੀ ਬੱਚਿਆਂ ਦੀ ਰੋਜ਼ੀ ਨਾ ਪੂਰੀ ਹੋਵੇ। ਜਿਹੜੇ ਸਾਡੇ ਕੋਲ ਮਜ਼ਦੂਰਦਾਰ ਉੱਤੇ ਕੰਮ ਕਰਦੇ ਨੇ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਉਹ 1000 ਰੁਪਏ ਦੀ ਦਿਹਾੜੀ ਵੀ ਨਾ ਉਹਨਾਂ ਦੀ ਲੱਗੇ ਤੇ ਉਹਦਾ ਕੀ ਫਾਇਦਾ ਜਨਾਬ? ਇਹ ਤੁਸੀਂ ਮਿਹਰਬਾਨੀ ਕਰੋ ਕਿ ਸਾਨੂੰ ਜਿਹੜਾ ਨਾ ਇਹਦਾ ਤੋਹਫਾ ਦਿੱਤਾ ਜਾਏ। ਤੇ ਅਸੀਂ ਹਕੂਮਤ ਦੇ ਅੱਗੇ ਅਪੀਲ ਕਰਨੇ ਆ ਕਿ ਜਿਹੜੇ ਸਾਡੇ ਨਾਲ ਇਹ ਨਜਾਇਜ਼ ਕਰ ਰਹੇ ਨੇ ਉਹਨਾਂ ਦਾ ਐਕਸ਼ਨ ਲਿਆ ਜਾਏ ਜਨਾਬ। ਚੰਦ ਮੁਲਾਜ਼ਮ ਆਏ ਨੇ ਆਪਣੇ ਤੌਰ ਤੇ ਦੁਕਾਨਾਂ ਨੂੰ ਜਿਹੜਾ ਨਾ ਧਮਕੀਆਂ ਦੇ ਰਹੇ ਨੇ ਜੀ। ਉਹ ਚੰਦ ਦੁਕਾਨਦਾਰਾਂ ਨੂੰ ਹਰਾਸਾ ਵੀ ਕਰ ਰਹੇ ਨੇ, ਧਮਕੀਆਂ ਵੀ ਦੇ ਰਹੇ ਨੇ। ਉਹ ਕੀ ਵਜ੍ਹਾ ਹੈ ਕਿ ਕਿਉਂ ਦਿੰਦੇ ਨੇ ਪਏ? ਇੱਕ ਮਜ਼ਦੂਰ ਦਾ ਜਿਹੜਾ ਮਜ਼ਦੂਰੀ ਕਮਾ ਰਿਹਾ ਉਹ ਵੀ ਨਾ ਕਮਾਵੇ, ਉਹਦੇ ਕੋਲ ਵੀ ਖੋਣਾ ਚਾਹੁੰਦੇ ਨੇ। ਕਿਹੜੇ ਇਹ ਬੰਦੇ ਨੇ ਜਿਹੜੇ ਇੰਜ ਕਰ ਰਹੇ ਨੇ? ਉਹ ਫੌਰਨ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਏ।